ਆਈਸ ਦਾ ਇੱਕ ਕਰਿੰਦਾ ਹਰਜੋਤ ਸਿੰਘ ਜੀ, ਇੱਕ ਜਿਹੜਾ ਅਧਿਕਾਰੀ ਉਸਨੂੰ ਗ੍ਰਿਫਤਾਰ ਕਰਨਾ ਪਿਆ। ਉਹਨੇ ਵੀ ਕਹਿੰਦੇ ਵੀ ਇਹ ਹੜਕੰਪ ਮਚਾਇਆ ਇੱਕ ਥਾਂ ਦੇ ਉੱਤੇ ਜਾ ਕੇ, ਬਾਰ ਦੇ ਵਿੱਚ ਜਾ ਕੇ ਲੜਾਈ ਲੜੂਈ ਵੀ ਕਰਦਾ ਸੀ ਤੇ ਪੈਗ ਪੁਗ ਲਾ ਕੇ ਜਿਹੜਾ ਉਹ ਜ਼ਿਆਦਾ ਹੀ ਫਿਰ ਬਾਹੂਬਲੀ ਬਣਨ ਦੀ ਜਿਹੜੀ ਉਹ ਕਹਿੰਦੇ ਵੀ ਉੱਥੇ ਕੋਸ਼ਿਸ਼ ਕਰ ਰਿਹਾ ਸੀ। ਇਵੈਂਚੁਅਲੀ ਜਿਹੜਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਵਾਰੰਟਲੈਸ ਡਿਟੈਂਸ਼ਨਸ ਨੇ ਆਈਸ ਦਾ ਦੇਖਿਓ ਹਰਜੋਤ ਸਿੰਘ ਜੀ ਕਬਾੜਾ ਕਰਨਾ ਆ। ਇਹ ਇੰਨਾ ਚਿਰ ਇਹ ਚੀਜ਼ਾਂ ਜਿਹੜੀਆਂ ਇੱਥੇ ਚੱਲਣੀਆਂ ਨਹੀਂ ਆ। ਕੱਲ ਦੀ ਇੱਕ ਵੀਡੀਓ ਹੋਰ ਸਰਕੂਲੇਟ ਹੋ ਰਹੀ ਆ, ਆਈਸ ਵਾਲੇ ਸਵਾਟ ਵਾਲੇ ਜਿਹੜੇ ਉਤਰਦੇ ਆ ਤੇ ਸਭ ਤੋਂ ਪਹਿਲਾਂ ਪੱਤਰਕਾਰਾਂ ਵੱਲ ਨੂੰ ਬੰਦੂਕ ਜਿਹੜੀ ਉਹ ਕਰਦੇ ਆ ਤੇ ਕਹਿੰਦੇ ਵੀ ਤੁਸੀਂ ਇਸ ਤਰੀਕੇ ਦੇ ਨਾਲ ਸਾਨੂੰ ਜਿਹੜਾ ਉਹ ਨਾ ਕਰੋ, ਰਿਪੋਰਟ ਨਾ ਕਰੋ, ਤੁਸੀਂ ਵੀਡੀਓਜ਼ ਜਿਹੜੀਆਂ ਉਹ ਨਾ ਬਣਾਓ। ਹੋਮ ਡੀਪੋ ਦੀ ਤੇ ਇੱਕ ਫਾਰਮ ਦੀ ਰੇਡ ਦੀ ਜਿਹੜੀ ਵੀਡੀਓ ਬਣਾਉਣ ਵਾਲਾ ਇੱਕ ਅਮਰੀਕਨ ਸਿਟੀਜ਼ਨ, ਉਸ ਨੂੰ ਵੀ ਇਹਨਾਂ ਨੇ ਕਹਿ ਲਓ ਵੀ ਡਿਟੇਨ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਸੀ, ਡਿਟੇਨ ਕੀਤਾ ਸੀ। ਫਿਰ ਡਿਟੇਨ ਕਰਨ ਤੋਂ ਬਾਅਦ ਹੁਣ ਉਹ ਬੰਦੇ ਨੇ ਲਾਸੂਟ ਕਰਤਾ ਇਹਨਾਂ ਦੇ ਉਲਟ, ਕਹਿੰਦਾ ਵੀ $1 ਮਿਲੀਅਨ ਦਾ ਹਰਜਾਨਾ ਜਿਹੜਾ ਤੁਸੀਂ ਮੈਨੂੰ ਦਿਓ, ਵੀ ਤੁਸੀਂ ਮੇਰੇ ਰਾਈਟਸ ਦੀ ਜਿਹੜੀ ਇਸ ਦੇ ਵਿੱਚ ਉਲੰਘਣਾ ਕੀਤੀ ਆ। ਇਦਾਂ ਦੇ ਤੇ ਫਿਰ ਹਰਜੋਤ ਸਿੰਘ ਜੀ ਜੋ ਚੱਲ ਰਿਹਾ ਤੇ ਇਦਾਂ ਦਾ ਫਿਰ ਬਹੁਤ ਜ਼ਿਆਦਾ ਕੇਸਿਸ ਆ ਜਿਹੜੇ ਉਹ ਹੋਣਗੇ ਤਾਂ ਫਿਰ ਇਵੈਂਚੁਅਲੀ ਮਾਇਕ ਤੌਰ ਦੇ ਉੱਤੇ ਇਹ ਇਸ ਨੂੰ ਬੈਂਕਰਪਟ ਜਿਹੜੀ ਇਸ ਪੂਰੀ ਚੀਜ਼ ਇਸ ਦੇ ਜ਼ਰੀਏ ਜਿਹੜੀ ਉਹ ਹੋ ਸਕਦੀ ਆ ਤੇ ਇਵੈਂਚੁਅਲੀ ਮਨੀ ਕਿਹਦਾ ਜਾਣਾ ਆ? ਆਪਣੇ ਟੈਕਸ ਪੇਅਰਸ ਦਾ। ਸੋ ਗਾਰਡੀਅਨ ਮੈਗਜ਼ੀਨ ਨੇ ਰਿਪੋਰਟ ਛਾਪੀ ਆ, ਅੰਡਰ ਇਹਦਾ ਹੈਡਿੰਗ ਹੈਗਾ ਯੂਐਸ ਅਨਡਾਕੂਮੈਂਟਡ ਫਾਰਮ ਵਰਕਰਸ ਫੀਲ ਹੰਟਡ ਲਾਈਕ ਐਨੀਮਲਸ ਅਮਿਡ ਟਰੰਪਸ ਇਮੀਗ੍ਰੇਸ਼ਨ ਰੇਟਸ। ਸੋ ਕਹਿੰਦੇ ਭਈ 26 ਲੱਖ ਫਾਰਮ ਵਰਕਰਸ ਆ ਯੂਐਸ ਦੇ ਵਿੱਚ ਜੋ ਹਿਸਪੈਨਿਕ ਹੈਗੇ ਆ ਤੇ ਨਾਨ ਸਿਟੀਜ਼ਨ ਉਹ 40% ਹੈ। ਇਹ ਬਹੁਤ ਵੱਡਾ ਨੰਬਰ ਹੈਗਾ ਜੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਈਸ ਵਾਲਿਆਂ ਨੂੰ ਕੋਟਾ ਦਿੱਤਾ ਹੈ ਵੀ 3000 ਬੰਦਾ ਤੁਸੀਂ ਫੜਨਾ ਹੀ ਫੜਨਾ ਆ ਹਰ ਰੋਜ਼। ਤੇ ਉਸ ਨੂੰ ਲੈ ਕੇ ਜਿਹੜੀਆਂ ਰੇਟਸ ਆ ਉਹ ਖੇਤਾਂ ਵਿੱਚ ਵੀ ਮਾਰੀਆਂ ਜਾ ਰਹੀਆਂ, ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਹੈਗੀਆਂ। ਬੈਂਚਰਾ ਕਾਉਂਟੀ ਦੇ ਵਿੱਚ ਜਿੱਥੇ ਸਾਰਾ ਕੁਝ ਇਹ ਵਾਪਰਿਆ, ਕਿਉਂਕਿ ਉੱਥੇ ਇੱਕ ਜੋ ਵੱਡਾ ਸਾਰਾ ਕੈਨਵਸ ਦੀ ਜਿਹੜੀ ਫਾਰਮਿੰਗ ਹੁੰਦੀ ਸੀ, 400 ਤੋਂ ਵੱਧ EMPLOYEE ਕੰਮ ਕਰਦੇ ਸੀ ਉੱਥੇ। ਦੁਨੀਆ ਦੀ ਸਭ ਤੋਂ ਵੱਡੀ ਉਹ ਜਿਹੜਾ ਕਹਿ ਸਕਦੇ ਆ ਭੰਗ ਉਗਾਈ ਜਾ ਰਹੀ ਸੀ ਉੱਥੇ, ਜਿਹੜੀ ਕੈਲੀਫੋਰਨੀਆ 'ਚ ਲੀਗਲ ਆ ਤੇ ਫੈਡਰਲ ਲੈਵਲ ਦੇ ਉੱਤੇ ਨਹੀਂ ਜੀ। ਸੋ ਉਹ ਤੋਂ ਬਾਅਦ ਬਹੁਤ ਸਾਰੇ ਜਿਹੜੇ ਫਾਰਮਰ ਡਰੇ ਹੋਏ ਹੈਗੇ ਆ, ਫਾਰਮ ਵਰਕਰਸ। ਤੇ ਇੱਕ ਬੰਦਾ ਕਹਿੰਦਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦਾ ਵੀ ਜੇ ਇੱਥੇ ਇਮੀਗ੍ਰੈਂਟ ਨਾ ਹੋਏ ਤੇ ਤੁਹਾਡੇ ਕੋਲ ਫੂਡ ਹੀ ਨਹੀਂ ਆਉਣਾ, ਤੁਹਾਡੇ ਘਰ ਨਹੀਂ ਬਣਨੇ, ਹੋਟਲ ਨਹੀਂ ਕੋਈ ਹੋਣਾ, ਕਲੀਨ ਅਪ ਨਹੀਂ ਹੋਣਾ, ਰੈਸਟੋਰੈਂਟਾਂ 'ਚ ਕੌਣ ਕੰਮ ਕਰੂਗਾ ਵਿਦਆਊਟ ਅਸ। ਕਹਿੰਦਾ ਫੂਡ ਇਜ਼ ਗੋਇੰਗ ਟੂ ਬੀ ਮੋਰ ਐਕਸਪੈਂਸਿਵ। ਕੋਵਿਡ ਦੇ ਦੌਰਾਨ ਉਹ ਕੰਮ ਕਰਦੇ ਰਹੇ, ਆਪਾਂ ਨੂੰ ਪਤਾ ਹੀ ਆ। ਵਾਈਲਡ ਫਾਇਰ ਦੇ ਵਿੱਚ ਲਾਸ ਐਂਜਲਸ ਏਰੀਏ ਦੇ ਵਿੱਚ ਕੰਮ ਕਰਦੇ ਰਹੇ। ਉਹ ਕਹਿੰਦੇ ਵੀ ਤੁਸੀਂ ਦੱਸੋ ਵੀ ਜਿੰਨੇ ਵੀ ਲੋਕ ਸੁਣਦੇ ਆ, 4 ਵਜੇ ਤੜਕੇ ਉੱਠ ਕੇ ਕਿਹੜਾ ਬੰਦਾ ਕੰਮ ਤੇ ਜਾਂਦਾ ਹੈ ਖੇਤਾਂ ਦੇ ਵਿੱਚ, ਤੇ 10 ਘੰਟੇ ਅਸੀਂ ਲਗਾਤਾਰ ਕੰਮ ਕਰਦੇ ਆ। ਵੀ ਆਰ ਨਾਟ ਕ੍ਰਿਮੀਨਲਸ, ਕਹਿੰਦੇ ਅਸੀਂ ਹਾਰਡ ਵਰਕਰ ਬੰਦੇ ਹੈਗੇ ਆ ਤਾਂ ਕਿ ਸਾਡੇ ਜਿਹੜੇ ਬੱਚਿਆਂ ਦੀ ਲਾਈਫ ਆ ਉਹ ਬੈਟਰ ਹੋ ਸਕੇ। ਤੇ ਐਂਡ ਵੀ ਹੈਵ ਕੰਟਰੀਬਿਊਟਡ ਅ ਲੋਟ ਟੂ ਦਿਸ ਕੰਟਰੀ। ਸੋ ਇਹ ਇੱਕ ਇਸ਼ੂ ਹੁਣ ਵੱਡਾ ਬਣਦਾ ਜਾ ਰਿਹਾ ਪਈ। ਜਿਹੜੇ ਜਿਨ੍ਹਾਂ ਦਾ ਕੋਈ ਵੀ ਰੈਕਡ ਨਹੀਂ, ਕੋਈ ਕ੍ਰਿਮੀਨਲ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਐਕਟੀਵਿਟੀ, ਉਹਨਾਂ ਨੂੰ ਵੀ ਜਿਹੜਾ ਚੱਕਿਆ ਜਾ ਰਿਹਾ। ਜੀ।